ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 9 ਅਗਸਤ 2017 25 ਸਾਵਣ ਨਾਨਕ ਸ਼ਾਹ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਅੱਜ ਦੇ ਪਹਿਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਆਮ ਤੌਰ ਤੇ ਅਸੀਂ 21 ਫਰਵਰੀ ਵਾਲੇ ਦਿਨ ਜ਼ਰੂਰ ਪੰਜਾਬੀ ਜ਼ਬਾਨ ਦੀ ਗੱਲ ਕਰਦੇ ਕਿਉਂਕਿ 21 ਫਰਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਦੇ ਤੌਰ ਤੇ ਜਿਹੜਾ ਐਲਾਨਿਆ ਹੋਇਆ ਔਰ ਹਰ ਸਾਲ ਅਸੀਂ ਇਸ ਦਿਨ ਦੇ ਮੌਕੇ ਤੇ ਬੜੇ ਵੇਰਵੇ ਦੇ ਨਾਲ ਕਿ ਇਹ ਲੈਂਗੁਏਜ ਇਸ਼ੂ ਕੀ ਹੈ, ਸਾਡੇ ਲਈ ਆਪਣੀ ਮਾਂ ਬੋਲੀ ਕਿੰਨੀ ਅਹਿਮੀਅਤ ਰੱਖਦੀ ਹੈ ਔਰ ਕਿਵੇਂ ਇਸ ਦੇ ਲਈ ਪੰਜਾਬੀ ਜ਼ਬਾਨ ਲਈ ਖਾਸ ਤੌਰ ਤੇ ਸਿੱਖਾਂ ਨੇ ਇੱਧਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਸਟਰਗਲ ਕਰਕੇ ਜਿਹਦੇ ਲਈ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਔਰ ਲਗਭਗ 16-17 ਸਾਲ ਦਾ ਉਹ ਸੰਘਰਸ਼ ਜਿੱਥੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਵੀ ਇਸ ਨਾਰੇ ਤੇ ਵੀ ਪਾਬੰਦੀ ਸੀ ਜੀ, ਉਹਦੇ ਲਈ 11-12 ਸਾਲ ਦਾ ਬੱਚਾ ਇੰਦਰਜੀਤ ਸਿੰਘ ਕਰਨਾਲ ਦੇ ਵਿੱਚ ਸ਼ਹੀਦ ਹੋਇਆ। ਕਿੰਨੇ ਹੋਰ ਬਠਿੰਡਾ ਜੇਲ੍ਹ ਦੇ ਵਿੱਚ ਗੋਲੀ ਚਲਾ ਕੇ ਦਰਜਨਾਂ ਸਿੱਖ ਮਾਰੇ ਗਏ ਔਰ ਕਿੰਨੀ ਡਿਫਿਕਲਟ ਸਿਚੁਏਸ਼ਨ ਚੋਂ ਕੌਮ ਉਸ ਪੀਰੀਅਡ 'ਚ ਲੰਘੀ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ 40% ਦੇ ਕਰੀਬ ਸਿੱਖ ਜਿਹੜੇ ਕਿ ਉਹ ਸਨ ਜਿਹੜੇ ਰੈਫਿਊਜੀ ਬਣ ਕੇ ਪਨਾਹਗੀਰ ਬਣ ਕੇ ਲਹਿੰਦੇ ਪੰਜਾਬ ਚੋਂ ਜਾਂ ਫਰੰਟੀਅਰ ਇਲਾਕੇ ਚੋਂ ਕੁਝ ਸਿੰਧ ਚੋਂ ਵੀ ਇੱਧਰ ਆ ਕੇ ਜਿਹੜੇ ਨੇ ਆਏ ਸਨ ਔਰ ਅਜੇ ਜਿਹੜੇ ਰੁਲ ਰਹੇ ਸੀ। ਲੇਕਿਨ ਇਹਦੇ ਬਾਵਜੂਦ ਇਹ ਮੁੱਦਾ ਸਾਡੇ ਲਈ ਅਹਿਮੀਅਤ ਰੱਖਦਾ ਸੀ। ਮੈਂ ਇਹਦੇ ਬਾਰੇ ਵੇਰਵੇ ਨਾਲ ਗੱਲ ਕਰਾਂਗਾ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰਤਾ ਨਾਲ 3-4 ਖਬਰਾਂ ਮੇਰੀਆਂ ਨਿਗਾਹ ਚੋਂ ਗੁਜ਼ਰੀਆਂ ਔਰ ਕੁਦਰਤਨ ਇੱਕ ਦਿਨ ਜਦੋਂ ਕਿ ਅਸੀਂ ਮਨਹੈਟਨ ਤੋਂ ਆ ਰਹੇ ਸੀ ਟੈਕਸੀ ਲਈ ਔਰ ਜਿਹੜੇ ਡਰਾਈਵਰ ਸਨ ਟੈਕਸੀ ਦੇ ਪਾਕਿਸਤਾਨੀ ਲਾਹੌਰ ਦੇ ਸੱਜਣ, ਔਰ ਜਦੋਂ ਉਹਨਾਂ ਨਾਲ ਗੱਲਬਾਤ ਸ਼ੁਰੂ ਹੋਈ ਉਹਨਾਂ ਨੇ ਬੜੀ ਮਿੱਠੀ ਪੰਜਾਬੀ 'ਚ ਗੱਲ ਸ਼ੁਰੂ ਕੀਤੀ ਜੀ ਤੇ ਫਿਰ ਆਪ ਹੀ ਜਦੋਂ ਹੀ ਇਸ ਕਿਸਮ ਦਾ ਇਸ਼ੂ ਆਉਂਦਾ ਹੈ, ਸਾਂਝਾਂ ਦੀ ਗੱਲ ਹੁੰਦੀ ਹੈ, ਲਾਹੌਰ ਅੰਮ੍ਰਿਤਸਰ ਦੀ ਸਾਂਝ ਦੀ ਗੱਲ ਹੁੰਦੀ ਹੈ ਤੇ ਫਿਰ ਉਹਨਾਂ ਨੇ ਕਿਹਾ ਜੀ ਬਸ ਇਹ ਸਾਡੀ ਜਨਰੇਸ਼ਨ ਤੱਕ ਹੀ ਜਿਹੜੀ ਜ਼ਬਾਨ ਦੀ ਸਾਂਝ ਰਹੇਗੀ। ਉਹਨੇ ਕਿਹਾ ਜੀ ਮੇਰੇ 4 ਬੱਚੇ ਨੇ ਤੇ 3 ਜਿਹੜੇ ਨੇ ਉਹ ਘਰ 'ਚ ਵੀ ਉਰਦੂ ਬੋਲਦੇ ਨੇ ਤੇ ਚੌਥਾ ਜਿਹੜਾ ਉਹ ਮੇਰੇ ਨਾਲ ਪੰਜਾਬੀ ਬੋਲਦਾ ਤੇ ਮੇਰੀ ਘਰਵਾਲੀ ਜਿਹੜੀ ਆ ਉਹਨੂੰ ਵੀ ਘੂਰਦੀ ਹੈ, ਮੈਨੂੰ ਵੀ ਕਹਿੰਦੀ ਹੈ ਵੀ ਤੁਸੀਂ ਇਹਨੂੰ ਦਿਹਾਤੀ ਬਣਾਓਗੇ, ਪਿੰਡੂ ਬਣਾਓਗੇ ਜੀ। ਸੋ ਉਹਨੇ ਕਿਹਾ ਜੀ ਇਹ ਗੱਲ ਜਾ ਰਹੀ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਸੀ ਕਿ ਵੀ ਕਿਵੇਂ ਉੱਥੇ ਵੀ ਇਹ ਨਹੀਂ ਕਿ ਜਦੋਂ ਉਰਦੂ ਸਰਕਾਰੀ ਜ਼ਬਾਨ ਬਣੀ ਘਰਾਂ ਦੇ ਵਿੱਚ ਤਾਂ ਰਹੀ ਪੰਜਾਬੀ ਪਰ ਉਸ ਤੋਂ ਅਗਲੀਆਂ ਜਨਰੇਸ਼ਨਸ ਪਹੁੰਚਦੇ ਆ ਹੁਣ ਜਿਹੜਾ ਜਦੋਂ ਅਸੀਂ ਇੱਕ ਪੀਰੀਅਡ ਈਵਨ ਅੱਜ ਤੋਂ 30 ਸਾਲ ਪਹਿਲਾਂ ਵੀ ਇਵੇਂ ਹੀ ਸੀ ਕਿ ਜਦੋਂ ਤੁਸੀਂ ਇੱਧਰਲਿਆਂ ਦੀ ਪੰਜਾਬੀ ਸੁਣ ਕੇ ਅੱਕ ਜਾਂਦੇ ਸੀ ਕਿ ਕਿਵੇਂ ਹਿੰਦੀਆਈਜ਼ਡ ਸੰਸਕ੍ਰਿਟਾਈਜ਼ਡ ਹੈ ਤਾਂ ਫਿਰ ਤੁਸੀਂ ਪੰਜਾਬੀ ਦਰਬਾਰ ਲਾਹੌਰ ਪ੍ਰੋਗਰਾਮ ਜਾਂ ਲਾਹੌਰ ਦਾ ਤੁਸੀਂ ਰੇਡੀਓ ਜਿਹੜਾ ਸਟੇਸ਼ਨ ਔਨ ਕਰੋ ਜੀ ਤੇ ਤੁਹਾਨੂੰ ਲੱਗਦਾ ਸੀ ਵੀ ਤੁਹਾਡੇ ਕੰਨਾਂ ਦੇ ਵਿੱਚ ਮਿਠਾਸ ਘੁਲ ਰਹੀ ਹੈ। ਅਜੇ ਵੀ ਤੁਹਾਨੂੰ ਪਾਕਿਸਤਾਨੀ ਭਰਾ ਜਿਹੜੀ ਖਾਸ ਤੌਰ ਤੇ ਸਾਡੀ ਜਨਰੇਸ਼ਨ ਹੈ ਉਹਨਾਂ 'ਚ ਉਹ ਮਿਠਾਸ ਕਾਇਮ ਔਰ ਹੁਣ ਜਦੋਂ ਈਵਨ ਪਾਕਿਸਤਾਨ ਡੇ ਦੇ ਮੁੱਦੇ ਦੇ ਉੱਤੇ ਔਰ ਜਿਹੜਾ ਫੰਕਸ਼ਨ ਇਸ ਬੀਤੇ ਐਤਵਾਰ ਹੋਇਆ ਜੀ 6 ਅਗਸਤ ਨੂੰ ਔਰ ਉਹਦੇ 'ਚ ਮੇਰੇ ਬਾਅਦ ਜਿਹੜੇ ਇੱਕ ਹੋਰ ਸੱਜਣ ਜਿਨ੍ਹਾਂ ਨੇ ਪੇਸ਼ਕਾਰੀ ਕੀਤੀ ਗਾਣਿਆਂ ਦੇ ਨਾਲ ਪੰਜਾਬੀ, ਬੁੱਲੇ ਸ਼ਾਹ ਦੀ ਕਾਫੀ ਔਰ ਦੂਜੇ ਉਹਨਾਂ ਨੇ ਇੱਕ ਬੁੱਲੇ ਸ਼ਾਹ ਦੀ ਕਾਫੀ ਸਾਡੀ ਨਜ਼ਰ ਕੀਤੀ ਔਰ ਉਹਦੇ 'ਚ ਉਹਨਾਂ ਨੇ ਸਗੋਂ ਕਿਹਾ ਕਿ ਵੀ ਮੇਰੇ ਸਪੀਚ ਨੂੰ ਰੈਫਰ ਕਰਕੇ ਕਿ ਇਉਂ ਲੱਗਦਾ ਸੀ ਕਿ ਲਾਇਲਪੁਰ ਦੀ ਪੰਜਾਬੀ ਸੁਣ ਰਿਹਾ, ਹਾਲਾਂਕਿ ਮੇਰਾ ਕੋਈ ਲਾਇਲਪੁਰ ਨਾਲ ਵਾਸਤਾ ਨਹੀਂ ਰਿਹਾ ਲੇਕਿਨ ਮੈਂ ਸਮਝਦਾ ਹਾਂ ਵੀ ਮੇਰਾ ਇਹ ਹਾਲਾਂਕਿ ਮੇਰੀ ਆਪਣੀ ਜ਼ਬਾਨ ਦੇ ਵਿੱਚ ਵੀ ਕਈ ਵਾਰ ਜਿਸ ਕਿਸਮ ਦੇ ਮਾਹੌਲ 'ਚ ਤੁਸੀਂ ਗਰੋ ਕੀਤੇ ਹੁੰਦੇ ਹੋ ਕੁਝ ਜਿਹੜੇ ਅਲਫਾਜ਼ ਨੇ
ਉਹ ਹਿੰਦੀ ਔਰ ਦੂਸਰੇ ਵਾਲੇ ਕਿਉਂਕਿ ਲਿਟਰੇਚਰ 'ਚ ਜਦੋਂ ਅਸੀਂ ਦੇਖਦੇ ਹਾਂ, ਹੁਣ ਜਿਵੇਂ ਸਰ ਕਪੂਰ ਸਿੰਘ ਬਹੁਤ ਵੱਡੇ ਸਿੱਖ ਸਕਾਲਰ ਨੇ, ਪਰ ਉਹਨਾਂ ਦੀ ਜਿਹੜੀ ਤੁਸੀਂ ਜਦੋਂ ਪੰਜਾਬੀ ਲਿਖਤ ਵੀ ਪੜ੍ਹਦੇ ਹੋ ਤੇ ਤੁਹਾਨੂੰ ਉਹਦੇ ਲਈ ਜੇ ਤੁਸੀਂ ਹਿੰਦੀ ਜਾਂ ਸੰਸਕ੍ਰਿਤ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਉਹਨੂੰ ਨਹੀਂ ਸਮਝ ਸਕਦੇ, ਕਿਉਂਕਿ ਇਹ ਉਹ ਜ਼ਮਾਨੇ ਵੀ ਸੀ ਕਿ ਲਿਟਰੇਚਰ ਇਧਰ ਬਹੁਤਾ ਜਿਹੜੀ ਨਵੀਂ ਟਰਮੀਨੋਲੋਜੀ ਆਈ ਜਾਂ ਨਵੀਆਂ ਡੈਫੀਨੇਸ਼ਨਸ ਆਈਆਂ, ਉਸ ਲਈ ਸਾਨੂੰ ਇਵਨ ਅੰਗਰੇਜ਼ੀ ਤੇ ਡਿਪੈਂਡ ਕਰਨਾ ਪੈਂਦਾ ਤੇ ਉਹ ਕਿਉਂਕਿ ਪੰਜਾਬੀ ਜ਼ਬਾਨ ਦਾ ਜਿਹੜਾ ਉਸ ਦਾ ਵਿਕਾਸ ਨਹੀਂ ਕੀਤਾ ਗਿਆ ਔਰ ਇਹਦੇ 'ਚ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਵੀ ਕਿੱਥੋਂ ਕਿਹੜੀ ਅਸੀਂ ਹਿੰਦੀ ਜਾਂ ਕਿਹੜੀ ਸੰਸਕ੍ਰਿਤ ਇਸਤੇਮਾਲ ਕਰ ਰਹੇ। ਲੇਕਿਨ ਇਹਦੇ ਬਾਵਜੂਦ ਇਹ ਕ੍ਰੈਡਿਟ ਜ਼ਰੂਰ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਸਿੱਖਾਂ ਨੂੰ ਆਮ ਤੌਰ ਤੇ ਔਰ ਅਕਾਲੀਆਂ ਨੂੰ ਖਾਸ ਤੌਰ ਤੇ ਜਾਂਦਾ ਹੈ ਕਿ ਉਹਨਾਂ ਨੇ ਜਦੋਂ ਕਿ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਨੇ 1930 ਚ ਮੰਨਿਆ ਸੀ ਕਿ ਵੀ ਜਦੋਂ ਦੇਸ਼ ਆਜ਼ਾਦ ਹੋਇਆ ਅਸੀਂ ਜ਼ਬਾਨਾਂ ਤੇ ਆਧਾਰਿਤ ਸੂਬੇ ਬਣਾਵਾਂਗੇ ਔਰ ਉਹਦੇ ਲਈ ਉਹਨਾਂ ਨੇ ਕਮਿਸ਼ਨ ਵੀ ਬਣਾਇਆ। ਹਾਲਾਂਕਿ ਪਹਿਲਾਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਨਹਿਰੂ ਤਾਂ ਭੁੱਲ ਗਿਆ ਕਿਉਂਕਿ ਉਹਦੇ 'ਚ ਉਹਨਾਂ ਨੇ ਜ਼ਬਾਨ ਰਾਸ਼ਟਰੀ ਜ਼ਬਾਨ ਹਿੰਦੀ ਬਣਾ ਲਈ ਔਰ ਇੱਕ ਵੋਟ ਦੇ ਫੈਸਲੇ ਨਾਲ ਹੀ ਜਿਹੜਾ ਇਹ ਫੈਸਲਾ ਹੋਇਆ ਸੀ। ਹਾਲਾਂਕਿ ਜਦੋਂ ਹਿੰਦੀ ਨੂੰ ਜਿਹੜਾ ਕੌਮੀ ਜ਼ਬਾਨ ਐਲਾਨਿਆ ਗਿਆ, ਹੁਣ ਕੌਮ ਤੇ ਰਾਸ਼ਟਰ ਜਦੋਂ ਅਸੀਂ ਪਾਕਿਸਤਾਨੀ ਭਰਾਵਾਂ ਨਾਲ ਗੱਲ ਕਰਦੇ ਹਾਂ ਜੇ ਅਸੀਂ ਰਾਸ਼ਟਰੀ ਜ਼ਬਾਨ ਕਵਾਂਗੇ ਉਹਨਾਂ ਨੂੰ ਕਈ ਵਾਰੀ ਉਹ ਨਹੀਂ ਹੁੰਦਾ, ਅਸੀਂ ਕੌਮੀ ਜ਼ਬਾਨ ਕਵਾਂਗੇ ਕਿਉਂਕਿ ਇੱਧਰ ਇਹਨਾਂ ਨੇ ਕੌਮ ਦਾ ਰਾਸ਼ਟਰ ਬਣਾ ਦਿੱਤਾ। ਔਰ ਜਦੋਂ ਹਿੰਦੀ ਨੂੰ ਐਲਾਨਿਆ ਗਿਆ ਕੌਮੀ ਜ਼ਬਾਨ ਉਦੋਂ ਸਿਰਫ 29% ਲੋਕ ਹੀ ਜਿਹੜੇ ਨੇ ਉਹ ਹਿੰਦੀ ਬੋਲਣ ਵਾਲੇ ਸੀ। ਸੋ ਜ਼ਾਹਰ ਹੈ ਕਿ ਆਲਮੋਸਟ 71% ਲੋਕਾਂ ਦੇ ਉੱਤੇ ਉਹ ਜ਼ਬਾਨ ਥੋਪੀ ਗਈ ਜਿਹੜੀ ਕਿ ਉਹ ਬੋਲਦੇ ਨਹੀਂ ਸਨ ਔਰ ਇਹ ਜ਼ਾਹਰ ਹੈ ਕਿ ਨਾਰਥ ਦੇ ਵਿੱਚ ਤਾਂ ਉਹਦਾ ਕੀ ਹੋਣਾ ਸੀ ਕਿਉਂਕਿ ਯੂਪੀ ਰਾਜਸਥਾਨ ਦਾ ਇੱਕ ਵੱਡਾ ਹਿੱਸਾ ਹਿੰਦੀ ਸਪੀਕਿੰਗ ਸੀ, ਲੇਕਿਨ ਸਾਊਥ ਦੇ ਵਿੱਚ ਇਸ ਦੇ ਉੱਤੇ ਬਹੁਤ ਜ਼ਬਰਦਸਤ ਪ੍ਰੋਟੈਸਟ ਸ਼ੁਰੂ ਹੋਏ ਔਰ ਜਿਵੇਂ ਸੈਲਫ ਇਮੋਲੇਸ਼ਨ ਕਿ ਵੀ ਆਤਮਘਾਤ ਜਿਹੜਾ ਆਪਣੇ ਆਪ ਨੂੰ ਅੱਗ ਲਾ ਲੈਣਾ ਔਰ ਇਸ ਦੀ ਸਿਖਰ ਆਈ ਜਦੋਂ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਤੇਲੰਗਾਨਾ ਖੇਤਰ ਸੀ, ਹੁਣ ਤਾਂ ਤੇਲੰਗਾਨਾ ਵੀ ਅੱਡ ਸਟੇਟ ਬਣ ਗਿਆ, ਉਹਦੇ 'ਚ ਇੱਕ ਮਿਸਟਰ ਰੋਮੇਲ ਨੇ ਜਿਹੜਾ ਉਹ ਫਾਸਟ ਐਂਡ ਟੂ ਡੈਥ ਰੱਖਿਆ, ਮਰਨ ਵਰਤ ਰੱਖਿਆ ਕਿ ਵੀ ਸਾਡੀ ਜ਼ਬਾਨ ਦੇ ਲਈ ਤੇਲਗੂ ਦੇ ਲਈ ਸੂਬਾ ਹੋਣਾ ਚਾਹੀਦਾ। ਇਵੈਂਚੁਅਲੀ ਉਹਦੀ ਡੈਥ ਹੋ ਗਈ ਔਰ ਇੰਨਾ ਕੋ ਫਿਰ ਭੜਕਿਆ ਗੱਲ ਕਿ ਨਹਿਰੂ ਨੇ ਜਿਹੜਾ ਇੱਕ ਕਮਿਸ਼ਨ ਬਣਾਇਆ ਲਿੰਗੁਇਸਟਿਕ ਕਮਿਸ਼ਨ ਜਿਹਦੇ ਸਾਹਮਣੇ ਅੱਡ-ਅੱਡ ਜ਼ਬਾਨਾਂ ਬੋਲਣ ਵਾਲਿਆਂ ਦੇ ਜਿਹੜੇ ਵੀ ਖਿੱਤੇ ਸੀ ਉਹਨਾਂ ਨੇ ਆਪਣਾ ਕੇਸ ਦੇਣਾ ਸੀ ਕਿ ਵੀ ਉਹਨਾਂ ਦੀ ਜ਼ਬਾਨ ਤੇ ਆਧਾਰਿਤ ਸੂਬਾ ਬਣੇ। ਸੋ ਹੁਣ ਉਸ ਕਮਿਸ਼ਨ ਦੇ ਸਾਹਮਣੇ ਜੋ ਮਿਲਦੇ ਗਏ ਉਹਦੇ ਤੇ ਆਧਾਰਿਤ ਫਿਰ ਜਿਹੜੇ ਵੱਡੇ ਸੂਬੇ ਸੀ ਉਹ ਡਿਵਾਈਡ ਹੋਏ। ਹੁਣ ਅਸੀਂ ਦੇਖਦੇ ਹਾਂ ਕਿ ਕਿਉਂਕਿ ਤਮਿਲਨਾਡੂ ਜਿਹਨੂੰ ਮੈਡਰਾਸ ਪ੍ਰੈਜ਼ੀਡੈਂਸੀ ਕਹਿੰਦੇ ਸੀ ਔਰ ਹੁਣ ਉਹਦਾ ਨਾਂ ਤਮਿਲਨਾਡੂ ਹੈ ਕਿਉਂਕਿ ਇਹ ਵੀ ਤਮਿਲਾਂ ਦਾ ਦੇਸ਼, ਨਾਡੂ ਉਹਨਾਂ ਦੀ ਜ਼ਬਾਨ 'ਚ ਇਹਨੂੰ ਕਹਿੰਦੇ ਨੇ ਔਰ ਉਸ ਨੂੰ ਉੱਥੇ ਆਲਰੇਡੀ ਤਮਿਲ ਜ਼ਬਾਨ ਸੀ। ਸੋ ਉਹਨੂੰ ਤਮਿਲ ਜਿਹੜੀ ਹੈ ਉਹ ਨਾ ਸਿਰਫ ਬਤੌਰੇ ਜ਼ਬਾਨ ਜਾਂ ਉਹ ਇੱਕ ਸਟੇਟ ਬਣੀ ਤਮਿਲਨਾਡੂ, ਈਵਨ ਤਮਿਲ ਨੂੰ ਸੰਸਕ੍ਰਿਤ ਵਾਂਗ ਕਲਾਸਿਕ ਲੈਂਗੁਏਜ ਕਿਉਂਕਿ ਉਹਨਾਂ ਦਾ ਇਹ ਕਲੇਮ ਹੈ ਔਰ ਠੀਕ ਹੈ ਵੀ ਉਹਨਾਂ ਦਾ ਸੰਸਕ੍ਰਿਤ ਨਾਲ ਕੋਈ ਲਾਗਾ ਦੇਗਾ ਨਹੀਂ, ਉਹ ਸੰਸਕ੍ਰਿਤ ਉਹ ਵੀ ਪੁਰਾਣੀ ਜ਼ਬਾਨ ਹੈ ਔਰ ਜਦੋਂ ਸੰਸਕ੍ਰਿਤ ਸਪੀਕਿੰਗ ਲੋਕ ਨਹੀਂ ਵੀ ਆਏ ਸੀ ਤੇ ਤਮਿਲ ਜਿਹੜੀ ਹੈ ਉਹਨਾਂ ਦੀ ਜ਼ਬਾਨ ਸੀ। ਸੋ ਉਹਨੂੰ ਇੱਕ ਕਲਾਸਿਕ ਲੈਂਗੁਏਜ ਦਾ ਵੀ ਜਿਹੜਾ ਉਹ ਦਰਜਾ ਮਿਲਿਆ ਹੋਇਆ। ਇਸੇ ਤਰ੍ਹਾਂ ਤੇਲਗੂ ਜਿਹਦੇ ਤੇ ਬੇਸਡ ਫਿਰ ਆਂਧਰਾ ਪ੍ਰਦੇਸ਼ ਸਟੇਟ ਬਣੀ ਔਰ ਬੇਸ਼ੱਕ ਤੇਲੰਗਾਨਾ ਦੇ ਵਿੱਚ ਵੀ ਜ਼ਬਾਨ ਤੇਲਗੂ ਸੀ ਲੇਕਿਨ ਉਸ ਖਿੱਤੇ ਦੇ ਆਧਾਰਿਤ ਫਿਰ ਹੁਣ ਤੇਲੰਗਾਨਾ ਸਟੇਟ ਵੀ ਬਣੀ। ਇਸੇ ਤਰ੍ਹਾਂ ਕੰਨੜ ਜਿਹੜਾ ਕਨਾਡਾ ਜਿਸ ਨੂੰ ਕਿਹਾ ਜਾਂਦਾ ਕੰਨੜ ਲੈਂਗੁਏਜ, ਇਹ ਮੈਸੂਰ ਸਟੇਟ ਸੀ ਉਸ ਟੀਪੂ ਸੁਲਤਾਨ ਦੇ ਜ਼ਮਾਨੇ ਤੋਂ ਔਰ ਇਹ ਸਟੇਟ ਮੈਸੂਰ ਸਟੇਟ ਦਾ ਇੱਕ ਹਿੱਸਾ ਜਿਹੜਾ ਹੈ ਉਸ ਚੋਂ ਹੀ ਕਰਨਾਟਕਾ ਜਿਹੜਾ ਉਹ ਕ੍ਰੀਏਟ ਹੋਇਆ ਔਰ ਜਿਹੜੀ ਕੰਨੜ ਲੈਂਗੁਏਜ ਹੈ ਉਹ ਅੱਜ ਦੀ ਕਰਨਾਟਕਾ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਬਣੀ। ਇਸੇ ਤਰ੍ਹਾਂ ਇਧਰ ਸਾਊਥ ਦੇ ਵਿੱਚ ਬਿਲਕੁਲ ਜਿਹੜਾ ਸਮੁੰਦਰ ਦੇ ਨਾਲ ਜਾ ਕੇ ਲੱਗਦਾ ਜਿਹਦੇ ਵਿੱਚ ਮਾਲਾਬਾਰ ਔਰ ਕੋਇੰਬਟੂਰ ਔਰ ਦੂਸਰੇ ਇਲਾਕੇ ਸੀ ਤ੍ਰਿਵੇਂਦਰਮ, ਇਹਨਾਂ ਤੇ ਆਧਾਰ ਜਿਹੜਾ ਕੇਰਲਾ ਸਟੇਟ ਹੈ ਇਹ ਮਲਿਆਲਮ ਜ਼ਬਾਨ ਦੇ ਆਧਾਰ ਤੇ ਬਣੀ। ਸੋ ਤਾਮਿਲ, ਤੇਲਗੂ, ਕੰਨੜ, ਮਲਿਆਲਮ ਇਹਨਾਂ ਦੇ ਸੂਬੇ ਬਣ ਗਏ। ਜਿੱਥੇ ਅੱਜ ਮਹਾਰਾਸ਼ਟਰ ਔਰ ਗੁਜਰਾਤ ਦੋ ਸਟੇਟਾਂ ਨੇ ਇਹ ਬੰਬੇ ਪ੍ਰੈਜ਼ੀਡੈਂਸੀ ਸੀ, ਇਹਨੂੰ ਸਪਲਿਟ ਕੀਤਾ ਗਿਆ ਦੋਵਾਂ ਦੇ ਵਿੱਚ ਕਿਉਂਕਿ ਉਹਦੇ ਵਿੱਚ ਮਰਾਠੀ ਬੋਲਣ ਵਾਲਿਆਂ ਦੇ ਲਈ ਮਹਾਰਾਸ਼ਟਰ ਔਰ ਹੁਣ ਤੁਸੀਂ ਦੇਖੋ ਜਿਨ੍ਹਾਂ ਨੂੰ ਖਾਲਿਸਤਾਨ ਸ਼ਬਦ ਤੋਂ ਜਿਹੜੀ ਹੈ ਉਹ ਐਲਰਜੀ ਹੈ ਜਾਂ ਵਿਰੋਧ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਕਹਿਣ ਦੇ ਉੱਤੇ ਜਿਹੜੀ ਹੈ ਉਹ ਸੈਡੀਸ਼ਨ ਔਰ ਦੇਸ਼ ਧਰੋਹ ਜਿਹੜਾ ਹੈ ਉਹ ਲੱਗ ਜਾਂਦਾ ਹੈ। ਹੁਣ ਰਾਸ਼ਟਰ ਦੇਸ਼ ਨੂੰ ਕਹਿੰਦੇ ਨੇ ਔਰ
उन्होंने मराठी बोलण वालियां ने जिहड़ा अपनी स्टेट का नाम तजवीज़ किया, जिन्होंने इन्होंने बड़ी आसानी नाल मान लिया, वो सी महाराष्ट्र, कि असी राष्ट्र तो भी उत्ते असी कौम दे उत्ते भी असी वड्डी कौम है। सो ज़ाहिर है हुण अज ही जदों असी खबरां देखदे हैं कि अज 5 लाख तो ज़्यादा मराठियां ने बॉम्बे दे विच जिहड़ा साइलेंट मार्च कीता है, और उहदे च उन्होंने किसी पोलीटिकल पार्टी वाले नूं नहीं वड़न दिता, और उन्होंने कहा जी मराठी साडा कल्चर तहजीब और इहदे लई साडे लई भी इन्नी रिजर्वेशन करो, नौकरियां च करो, यूनिवर्सिटियां च करो, दूसरियां च करो, होर भी बहुत सारियां मंगां, और वो अद्धियां ज़्यादा जिहड़ियां ने महाराष्ट्र सरकार ने अज ही मनण दा कहा जी असीं आ भी दरवाजे खोल देंगे, आ भी करांगे, वो भी करांगे। हुण एक पासे तां ये सारे जिहड़े ने इसे तरह जिहड़ा इनू यूपी सीपी सीपी नू सेंट्रल प्रदेश से जिन्होंने मध्य प्रदेश बनाया गया, इनू सपलिट किया गया। पर जदों पंजाबी जबान का मुद्दा आया, रिप्रजेंटेशन दित्तियां गईयां लिंग्विस्टिक कमीशन के सामने, तो उन्होंने इनकार कर दिता। उन्होंने कहा जी ये तो लैंग्वेज ही नहीं है, ये भाषा ही नहीं है, ये तो डायलैक्ट ने। फिर वो किन्नियां एक लंबी डिबेट है, और ये इत्थों तक उन्हों का आर्गूमेंट सी कि ये तो गंवारों की भाषा है, ये तो इलिटरेट्स का डायलैक्ट है, खेतीबाड़ी करने वाले देहातियों का, ये जबान का दर्जा नहीं रखती। हालांकि बहुत सारिया जिहड़ियां रीजनल लैंग्वेजिज ने दखण दियां नूं छड्ड के वो गुजराती होए जां दूजी होए, उहदी तां स्क्रिप्ट ही देवनागरी है, हिंदी च लिखे जांदे ने। पंजाबी इस किस्म की जबान है जिसकी अपनी स्क्रिप्ट है गुरमुखी, असी कोई हिंदी क ख ग तां नहीं लिखते। और वड्डे लोग दुनिया दियां जे 12-13 वड्डियां लैंग्वेजिज देखणियां होण तां पंजाबी स्पीकिंग जे असी दोनों पंजाबां दा मिला लईए, 100 मिलियन पंजाबी पाकिस्तान च है, 25 मिलियन इधर ने, और 10 मिलियन के करीब बाकी स्टेटां च ने भारत दियां, और 10 मिलियन ही जे 5 मिलियन सिख बाहर है, तो लਹਿੰਦੇ पंजाब का भी जिहड़ा वो इस तो दुगने बाहर होणगे। तो कुल मिला के इन्ने वड्डे खिते की बोली, इन्ने उन्हां लोकां दी, और वो जबान जिहड़ी कि बिना किसी स्टेट पैटरनेज तो हज़ारां साल सरवाइव कीती, जिस जबान दे विच जदों असीं सांझ दी गल करदे हैं, तहजीब दी सांझ दी, हुण बाबा फरीद गुरु नानक साहब तो लगभग 250-300 साल पहला होए ने, और उन्होंने पंजाबी मीडियम दे विच जदों तुसीं बाबा फरीद जी दे श्लोक और शब्द पढ़दे हो तो कन्नां च मिठास घुलदा है। वो मुल्तान पाकपटन दी वो अज भी वो मिठी जबान जिहड़ी है। सो इसका कोई मजहब नाल कोई ताल्लुक, और फिर जदों तक असीं 18वीं सदी च आंदे हैं, वो बुल्ले शाह होए, शाह हुसैन होए, और दूसरे ते गुरु ग्रंथ साहब के रूप जिहड़ा खजाना समुची मनुखता दे लई है। सो गुरु साहबान ने ना सिर्फ जबान बल्कि स्क्रिप्ट जिहड़ी सी वो भी जिहड़ी है पंजाबी दी यूनीक उसनूं इस्तेमाल कीता। सो एक लंबे संघर्ष तो बाद, स्ट्रगल तो बाद, जिहनूं मैं दस्सिआ कि भाई किवें हज़ारां दियां गिरफ्तारियां, जायदादां, कुरक, किन्ने कष्ट, और इवें जदों सिख, क्योंकि इधर साडे पाकिस्तानी भरावां ने जदों पाकिस्तान दी कौमी जबान उर्दू बन गई, तो ज़ाहिर है कि भी उर्दू तो ना पंजाब पाकिस्तान के पंजाबियों की बोली सी, ना सिंधियां दी सी, ना बलोचियां दी सी, और ना ही पठाणा दी सी, खैबर पख्तूनवा दी। वो तो जिहड़े यूपी बिहार तो गए वड्डी गिणती च उन्हां दी जबान सी। पर क्योंकि उस तो पहला मजहब का इशू जिहड़ा है, जदों 2 नेशन थ्योरी की गल हुई, ऑलरेडी इस इशू ने पोलराइज कर दिता सी, और मुसलमाना ने अपनी आइडेंटिटी उर्दू के नाल जोड़ लई सी। यही कारण है कि पाकिस्तान दे विच जदों उर्दू कौमी जबान बनी तो पाकिस्तानी पंजाबियों ने उसका कोई विरोध नहीं किया। हाँ, बंगाली उहदे खिलाफ खलोते, और मैं बहुत वारे सोचदा कि जिहड़ा बंगलादेश दे नां थल्ले भारत ने फौजी हमला करके पाकिस्तान नूं 2 हिस्सिਆਂ 'ਚ तोड़िया, उसका कारण शायद शेख मुजीबुर रहमान नहीं है जिवें उहनूं ब्लेम किया जाता है, जां उसका कारण जुल्फिकार अली भुट्टो भी नहीं है जिवें उस दे उत्ते भी ब्लेम आंदा है कि जे मेजोरिटी बन गई सी अवामी लीग दी ते उन्हें जिहड़ा यहिया खान नूं गुमराह कीता। जां मैं समझदा भी उहदियां जड़ां जिहड़ियां ने उहदे च ही ने, क्योंकि बंगाली वो हिंदू होए मुसलमान होए वो अपनी जबान नूं प्यार करदा है, और देश टुੱਟਣ ਦੀ फाउंडेशन उदन ही रख दी गई सी जदों बंगालियां ने ये देखिया कि भी साडे उत्ते जिहड़ा उर्दू थोपिया जा रहा है, और असीं जिहड़ा वो बंगाली नूं जिहड़ा वो पहल देनी। सो वो उधरली कहानी तो उस तो बाद हुण बेशक उत्थे एक रिवाइवल दे नां थल्ले कुछ जिहड़ा वो पब्लिकेशनस भी ने और एक अवेयरनेस भी है, पर जे घरां दे विच भी उत्थे अज जिवें मैं
ਆਪਣੇ ਮਿੱਤਰ ਟੈਕਸੀ ਡਰਾਈਵਰ, ਕਿਉਂਕਿ ਉਹਨੇ ਸਫ਼ਰ ਦੇ ਵਿੱਚ ਉਹ ਮਿੱਤਰ ਬਣ ਗਏ, ਉਹਨਾਂ ਦੀ ਗੱਲ ਤੇ ਯਕੀਨ ਕਰਾਂ। ਔਰ ਹੋਰ ਵੀ ਸਾਡੇ ਜਿਹੜੇ ਕੁਝ ਅਦੀਬ ਦੋਸਤ ਨੇ, ਉਹਨਾਂ ਦਾ ਵੀ ਇਹ ਕਹਿਣਾ ਹੁੰਦਾ ਹੈ ਕਿ ਜੀ ਇਹ ਪਤਾ ਨਹੀਂ ਕਿੰਨੀ ਕੁ ਦੇਰ ਹੈ ਜਿਹੜੀ ਅੱਜ ਅਸੀਂ ਸਾਂਝ ਦੀ ਗੱਲ ਕਰਦੇ ਹਾਂ, ਅਗਲਿਆਂ ਲਈ ਤਾਂ ਉਹ ਜ਼ਬਾਨ ਉਹਨਾਂ ਦੀ ਡਿਫਰੈਂਟ ਹੋ ਗਈ ਜੀ। ਔਰ ਇਹ ਵੀ ਕਿਉਂਕਿ ਉੱਥੇ ਵੀ ਜੇ ਇੱਧਰ ਉਹਨਾਂ ਨੇ ਕਿਹਾ ਕਿ ਵੀ ਇਹ ਗੰਵਾरों की भाषा है, ਤੇ ਇਹ ਪ੍ਰਭਾਵ ਜਿਹੜੀ ਜੈਂਟਰੀ ਪਾਕਿਸਤਾਨ 'ਚ ਉਹ ਬਿਊਰੋਕ੍ਰੇਸੀ ਹੋਏ, ਪੋਲੀਟੀਕਲ ਲੀਡਰਸ਼ਿਪ ਹੋਏ, ਦੂਸਰਾ ਹੋਏ, ਉਹਨਾਂ ਦੇ ਵਿੱਚ ਵੀ ਇਹ ਗੱਲ ਬਿਠਾ ਦਿੱਤੀ ਗਈ ਅਹਿਸਾਸੇ ਕਮਤਰੀ ਦੇ ਥੱਲੇ, ਇਨਫੀਰੀਅਰਿਟੀ ਕੰਪਲੈਕਸ ਦੇ ਥੱਲੇ, ਕਿ ਉਰਦੂ ਜਾਂ ਇੰਗਲਿਸ਼ ਬੋਲਣਾ ਜਿਹੜਾ ਹੈ ਇਹ ਬੜੇ ਤਹਿਜ਼ੀਬਸ਼ੁਦਾ ਲੋਕ ਨੇ, ਔਰ ਜਿਹੜਾ ਪੰਜਾਬੀ 'ਚ ਗੱਲ ਕਰਦਾ ਜਾਂ ਪੰਜਾਬੀ ਬੋਲਦਾ ਮਤਲਬ ਹੈ ਅਨਪੜ੍ਹ। ਸੋ ਉੱਥੇ ਅਨਪੜ੍ਹ ਤੇ ਦਿਹਾਤੀ ਦੇ ਨਾਲ ਜ਼ਬਾਨ ਜੁੜ ਗਈ, ਸਰਕਾਰੋਂ ਦਰਬਾਰੋਂ ਵੈਸੀ ਬਾਹਰ ਕੱਢੀ ਗਈ ਤੇ ਬਾਹਰ ਹੋ ਗਈ। ਇਧਰ ਸਾਡੇ ਪੰਜਾਬ ਦੇ ਸਾਡੇ ਹਿੰਦੂ ਵੀਰ ਭੈਣਾਂ ਜਿਹੜੇ ਕਿ ਹੁਣ ਕਈ ਵਾਰ ਸਾਨੂੰ ਕਹਿਣਗੇ ਜੀ ਤੁਸੀਂ ਪੰਜਾਬੀ ਹਿੰਦੂਆਂ ਬਾਰੇ ਜੇ ਨੈਗੇਟਿਵ ਨਾ ਕਿਹਾ ਕਰੋ, ਮੇਰਾ ਇਹ ਹੈ ਕਿ ਜੀ ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਵੀ ਧਰਮ ਤੇ ਆਧਾਰਿਤ ਕੋਈ ਨਫ਼ਰਤ ਜਾਂ ਕੋਈ ਵਖਰੇਵੇਂ ਦੀ ਗੱਲ ਨਹੀਂ ਕਰਦੇ, ਪਰ ਤੁਸੀਂ ਜਦੋਂ ਐਕਸਪਲੇਨ ਕਰਨਾ ਹੈ ਜਿਹੜੀ ਹਕੀਕਤ ਹੈ, ਜ਼ਮੀਨੀ ਹਕੀਕਤ ਹੈ, ਉਹਦੇ ਤੋਂ ਤੁਸੀਂ ਕਿਵੇਂ ਇਨਕਾਰ ਕਰੋਗੇ? ਬਿਲਕੁਲ। ਔਰ ਜ਼ਮੀਨੀ ਹਕੀਕਤ ਇਹ ਹੈ ਕਿ 47 ਤੋਂ ਬਾਅਦ ਜਿਹੜੀ ਪਹਿਲੀ ਮਰਦਮਸ਼ੁਮਾਰੀ 1951 ਦੇ ਵਿੱਚ ਹੋਈ, ਉਸ ਦੇ ਵਿੱਚ ਸਾਡੇ ਪੰਜਾਬੀ ਜਿਹੜੇ ਹਿੰਦੂ ਵੀਰ ਭੈਣਾਂ ਸੀ, ਉਹਨਾਂ ਨੇ ਪੰਜਾਬੀ ਬੋਲ ਕੇ ਆਪਣੀ ਜ਼ਬਾਨ ਹਿੰਦੀ ਲਿਖਵਾਈ। ਔਰ ਫਿਰ ਹੁਣ ਉਸ ਦਾ ਕੀ ਨਤੀਜਾ ਹੁਣ ਉਹ ਰੁਝਾਨ 1961 ਦੀ ਸੈਂਸਸ 'ਚ ਵੀ ਰਿਹਾ, ਔਰ 1966 'ਚ ਜਦੋਂ ਪੰਜਾਬੀ ਨੂੰ ਜਿਹੜੀ ਰਿਕਮੈਂਡੇਸ਼ਨ ਸੀ ਕਮਿਸ਼ਨ ਨੂੰ ਪੰਜਾਬ ਰੀਆਰਗੇਨਾਈਜੇਸ਼ਨ ਦੇ ਲਈ ਜਿਹੜਾ ਬਣਿਆ ਕਿ ਵੀ ਤੁਸੀਂ ਪੰਜਾਬੀ ਸੂਬਾ ਬਣਾਉਣਾ ਹੈ ਆਊਟ ਆਫ ਐਗਜ਼ਿਸਟਿੰਗ ਪੰਜਾਬ ਕ੍ਰੀਏਟ, ਔਰ ਉਹਦੇ 'ਚ ਐਕਸਪੈਕਟ ਕਰਦੇ ਸੀ ਅਕਾਲੀ ਵੀ ਜਿਨ੍ਹਾਂ ਨੇ ਪੰਜਾਬੀ ਸੂਬਾ ਦੀ ਸਾਰੀ ਐਜੀਟੇਸ਼ਨ ਕੀਤੀ ਕਿ ਬਈ ਇਹ ਜਿਹੜੇ ਗੁੜਗਾਵਾਂ ਜਾਂ ਹਿਸਾਰ ਔਰ ਦੂਸਰੇ 2-3 ਜ਼ਿਲ੍ਹੇ ਜਿਹੜੇ 1857 ਦੇ ਗਦਰ ਤੋਂ ਬਾਅਦ ਯੂਪੀ 'ਚੋਂ ਤੋੜ ਕੇ ਇੱਧਰ ਮਿਲਾਏ ਸੀ, ਇਹ ਪਾਸੇ ਹੋ ਜਾਣਗੇ। ਬਾਕੀ ਜਿਹੜੀ ਯੂਨਿਟ ਹੈ ਸਾਡੇ ਨੈਚੁਰਲ ਹਿਲਸ ਨੇ, ਕਿਉਂਕਿ ਪਹਾੜੀ ਦੀ ਆਪਣੀ ਕੋਈ ਸਕ੍ਰਿਪਟ ਨਹੀਂ ਹੈ, ਨਾ ਹੀ ਉਹ ਜ਼ਬਾਨ ਹੈ, ਪੰਜਾਬੀ ਦਾ ਹੀ ਡਾਇਲੈਕਟ ਹੈ, ਉਹ ਭਾਵੇਂ ਡੋਗਰੀ ਹੋਏ ਜਾਂ ਇਧਰਲੀ ਕਾਂਗੜੀ ਪੰਜਾਬੀ ਹੋਏ। ਲੇਕਿਨ ਜੇ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਜੇ ਉਹਨਾਂ ਨੇ ਬੇਈਮਾਨੀ ਮਿੱਥੀ ਹੋਈ ਹੈ, ਔਰ ਗੁਲਜ਼ਾਰੀ ਲਾਲ ਨੰਦਾ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀ, ਉਹਦੇ ਕੋਲ ਜਦੋਂ ਪੰਜਾਬ ਦੇ ਲਾਲਾ ਜਗਤ ਨਾਰਾਇਣ, ਯਸ਼ ਵਰਿੰਦਰ, ਇਹ ਸਾਰੇ ਜਿਹੜੇ ਅਖਬਾਰਾਂ ਕੱਢਦੇ ਸੀ ਆਰੀਆ ਸਮਾਜੀ ਔਰ ਸਿੱਖਾਂ ਲਈ ਨਫ਼ਰਤ ਨਾਲ ਭਰੇ ਹੋਏ, ਜਿਵੇਂ ਮੁਸਲਮਾਨਾਂ ਲਈ ਇਹ ਨਫ਼ਰਤ ਨਾਲ ਭਰੇ ਹੋਏ ਸੀ, ਇਹਨਾਂ ਨੇ ਜਾ ਕੇ ਕਿਹਾ ਜੀ ਆਪ ਲਾਲਾ ਜੀ ਹमें आपने भेड़ियों के सामने फेंक दिया, भी ये सिख भेड़िए ने। तो उन्हें उन्होंने कहा लाला जी फिक्र मत कीजिए, हम ऐसा लूला लंगड़ा पंजाबी सूबा इनको देंगे कि ये छोड़ के भागेंगे जी। ਔਰ ਜ਼ਾਹਰ ਹੈ ਕਿ ਉਹਨਾਂ ਨੇ ਪੰਜਾਬੀ, ਔਰ ਉਹਦਾ ਆਧਾਰ ਜਦੋਂ ਅਸੀਂ ਪੰਜਾਬੀ ਹਿੰਦੂਆਂ ਵੱਲੋਂ ਝੂਠ ਦੀ ਗੱਲ ਕਰਦੇ ਹਾਂ, ਉਹਨਾਂ ਨੇ ਆਧਾਰ 1961 ਦੀ ਮਰਦਮਸ਼ੁਮਾਰੀ ਨੂੰ ਬਣਾਇਆ। ਔਰ ਕਿਉਂਕਿ ਉਹਦੇ 'ਚ ਜਨਗਣਨਾ ਹੀ, ਸੈਂਸਸ ਹੀ ਜਾਂ ਮਰਦਮਸ਼ੁਮਾਰੀ ਜ਼ਬਾਨ ਤੇ ਆਧਾਰਿਤ ਹੋਈ ਸੀ, ਸਿੱਖਾਂ ਨੇ ਤਾਂ ਪੰਜਾਬੀ ਬੋਲਦੇ ਨੇ ਤੇ ਪੰਜਾਬੀ ਲਿਖਵਾਈ, ਲੇਕਿਨ ਸਾਰੇ ਹੀ ਹਿੰਦੂਆਂ ਨੇ ਜਿਹੜੀ ਹੈ ਉਹ ਹਿੰਦੀ ਲਿਖਵਾਈ। ਨਤੀਜੇ ਦੇ ਤੌਰ ਤੇ ਬਰਾਣਾ ਪੰਜਾਬੀ ਸੂਬਾ ਸੀ, ਪਰ ਪੰਜਾਬ ਤੋਂ ਵੱਡੇ ਇਲਾਕੇ ਦਾ ਹਰਿਆਣਾ ਔਰ ਪੰਜਾਬ ਤੋਂ ਵੱਡੇ ਇਲਾਕੇ ਦਾ ਹਿਮਾਚਲ, ਇਹ ਬਣਾ ਕੇ ਪੰਜਾਬ ਨੂੰ ਵਾਕਿਆ ਹੀ ਰਾਜਧਾਨੀ ਵੀ ਬਾਹਰ ਔਰ ਦੂਸਰੇ ਵੀ ਬਾਹਰ ਲੂਲਾ ਲੰਗੜਾ। ਪਰ ਅਸੀਂ ਛੱਡ ਕੇ ਦੌੜੇ ਨਹੀਂ, ਉਸ ਪੰਜਾਬ ਨੇ ਹੀ ਗ੍ਰੀਨ ਰੈਵੋਲੂਸ਼ਨ ਲਿਆਂਦਾ। ਉਹੀ ਪੰਜਾਬ ਜਿਹੜਾ ਉਹ ਅੱਗੇ ਵੱਲ ਵਧਣ ਦੀ ਕੋਸ਼ਿਸ਼ ਸੀ, ਲੇਕਿਨ ਇਹ ਜ਼ਰੂਰ ਸੀ ਕਿ ਵੀ ਇਹਨੂੰ ਕੰਪਲੀਟ ਕਰੋ। ਸਾਡੇ ਲਈ ਸਭ ਤੋਂ ਤਕਲੀਫ ਸੀ ਕਿ ਸਾਡੇ ਪਾਣੀ ਖੋਲ ਹੈ, ਪਾਣੀਆਂ ਦਾ ਮੁੱਦਾ ਸੈਂਟਰਲ ਮੁੱਦਾ ਬਣਿਆ, ਰਾਜਧਾਨੀਆਂ ਦਾ ਬਣਿਆ, ਔਰ ਇੱਕ ਕਹਾਣੀ ਸਾਹਮਣੇ ਹੈ ਕਿ ਧਰਮ ਯੁੱਧ ਮੋਰਚੇ ਤੱਕ ਗੱਲ ਪਹੁੰਚਦੇ ਆ। ਫਿਰ ਇਹਨਾਂ ਨੇ ਦੇਖਿਆ ਕਿ ਜੀ ਇਹ ਸਾਰਿਆਂ ਦੇ ਬਾਵਜੂਦ ਇਹ ਕਿਤਿਓਂ ਦੀ ਕਿਤਿਓਂ ਸਿਰ ਕੱਢ ਰਹੇ ਨੇ, ਅੱਗੇ ਨੂੰ ਆ ਰਹੇ ਨੇ, ਫੁੱਲ ਸਕੇਲ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਉੱਤੇ ਟੋਟਲ ਵਾਰ ਥੋਪ ਦਿੱਤੀ। ਹੁਣ ਇੱਕ ਕਹਾਣੀ ਤਾਂ ਇਹ ਹੈ, ਪਰ ਜਿਸ ਕਰਕੇ ਮੈਂ ਇਸ ਵਿਸ਼ੇ ਨੂੰ ਅੱਜ ਦੇ ਲਈ ਟੌਪਿਕ ਨੂੰ ਚੁਣਿਆ, ਜ਼ਾਹਰ ਹੈ ਕਿ ਲਗਭਗ 50 ਸਾਲ ਹੋ ਗਏ ਨੇ ਪੰਜਾਬੀ ਸੂਬਾ ਹੋਂਦ 'ਚ ਆਏ, ਔਰ ਲਛਮਣ ਸਿੰਘ ਗਿੱਲ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿਉਂਕਿ ਅਕਾਲੀਆਂ ਦੀ ਪਹਿਲੀ ਸਰਕਾਰ ਬਣੀ ਜਸਟਿਸ ਗੁਰਨਾਮ ਸਿੰਘ ਦੀ ਕਮਾਂਡ ਥੱਲੇ, ਭਾਰਤੀ ਜਨ ਸੰਘ ਉਹਦਾ ਹਿੱਸਾ ਸੀ, ਉਹਨਾਂ ਨੇ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਉਣ ਦਾ ਜਿਹੜਾ ਸੀ ਉਹ ਮੁੱਦਾ ਪਾਸ ਹੋਣ ਨਹੀਂ ਸੀ ਦੇਣਾ, ਇਸ ਲਈ ਉਹਨੇ ਲਿਆਂਦਾ ਹੀ ਨਹੀਂ। ਲਛਮਣ ਸਿੰਘ ਗਿੱਲ ਰਿਵੋਲਟ ਕਰਕੇ ਚੀਫ ਮਿਨਿਸਟਰ ਬਣਿਆ, ਕਾਂਗਰਸ ਬਾਹਰੋਂ ਸਪੋਰਟ ਦੇ ਰਹੀ ਸੀ, ਔਰ ਇੱਕ ਲੰਬਾ ਸੈਸ਼ਨ ਚਲਾ ਕੇ ਉਹਨੇ ਪੰਜਾਬੀ ਨੂੰ ਰਾਜ ਭਾਸ਼ਾ ਦੇ ਤੌਰ ਤੇ ਐਜ਼ ਅ ਸਟੇਟ ਲੈਂਗੁਏਜ ਉਸ ਨੂੰ ਮਾਨਤਾ ਦਵਾਈ। ਪਰ ਹੁਣ ਅੱਜ ਕੀ ਹਾਲ ਹੈ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਖਬਰ ਮੈਂ ਜਿਵੇਂ ਕਿਹਾ ਵੀ 2-3 ਖਬਰਾਂ
ਜਿਹੜੀਆਂ ਮੇਰੀ ਨਿਗਾਹ 'ਚੋਂ ਗੁਜ਼ਰੀਆਂ। ਪਹਿਲਾਂ ਤਾਂ ਇਹ ਸੀ ਕਿ ਇੱਕ ਫੰਕਸ਼ਨ ਹੋਇਆ ਜਿਹਦੇ 'ਚ ਕਿ ਇੱਕ ਸਕਾਲਰ ਕਪਿਲਾ ਵਾਤਸਵਨ ਤੇ ਉਹਨਾਂ ਨੇ ਲੇਟੈਸਟ ਵੋਲੀਅਮ ਰਿਲੀਜ਼ ਕੀਤਾ ਜਿਹੜਾ ਪੀਪਲਜ਼ ਲਿੰਗੁਇਸਟਿਕ ਸਰਵੇ ਆਫ ਇੰਡੀਆ ਦੇ ਥੱਲੇ, ਜਿਹੜਾ ਕਿ ਉਹਨਾਂ ਨੇ 11 ਵੋਲੀਅਮ ਨੇ ਉਹਦੇ 'ਚ, ਔਰ 50 ਵੋਲੀਅਮ ਸਰਵੇ ਉਹਨਾਂ ਨੇ ਕਰਨਾ ਕੰਟਰੀ ਲੈਂਗੁਏਜਸ ਦਾ। ਉਹਦੇ 'ਚ ਉਹਨਾਂ ਨੇ ਕਿਹਾ ਜੀ ਭਾਰਤ 'ਚ 780 ਡਿਫਰੈਂਟ ਲੈਂਗੁਏਜਸ ਬੋਲੀਆਂ ਜਾਂਦੀਆਂ ਨੇ, ਪਰ ਇਸ ਵੇਲੇ ਭਾਰਤ ਦੀਆਂ 400 ਦੇ ਕਰੀਬ ਜਿਹੜੀਆਂ ਲੈਂਗੁਏਜਸ ਨੇ ਦੇ ਆਰ ਰਿਸਕ ਆਫ ਡਾਈਂਗ ਇਨ ਦਾ ਕਮਿੰਗ 50 ਇਅਰਸ। ਅਗਲੇ 50 ਸਾਲ 'ਚ ਇਹਨਾਂ ਜ਼ਬਾਨਾਂ ਨੇ ਖਤਮ ਹੋ ਜਾਣਾ ਕਿਉਂਕਿ ਇਹਨਾਂ ਦੀ ਥਾਂ ਜਿਹੜੀ ਹੈ ਹਿੰਦੀ ਆ ਕੇ ਡੋਮੀਨੇਟ ਕਰ ਰਹੀ ਹੈ। ਔਰ ਉਹਨੇ ਕਿਹਾ ਵੀ, ਔਰ ਇਹ ਜੀ.ਐਨ. ਦੇਵ ਜਿਹੜਾ ਚੇਅਰਮੈਨ ਹੈ ਇਸ ਪੀਪਲ ਲਿੰਗੁਇਸਟਿਕ ਸਰਵੇ ਆਫ ਇੰਡੀਆ ਦਾ, ਉਹਨੇ ਕਿਹਾ ਕਿ ਵੀ ਕੱਲੀ ਜ਼ਬਾਨ ਨਹੀਂ ਮਰਦੀ, ਜਦੋਂ ਜ਼ਬਾਨ ਖਤਮ ਹੁੰਦੀ ਹੈ corresponding culture is killed। ਔਰ ਇੰਡੀਆ had already lost 250 languages in the last 5 decades ਜੀ ਕਿ ਪਿਛਲੇ 50 ਸਾਲਾਂ 'ਚ। ਔਰ ਇਹ ਜਿਹੜੀਆਂ ਸਾਰੀਆਂ ਮਰ ਰਹੀਆਂ ਜ਼ਬਾਨਾਂ ਨੇ ਇਹ ਕਬੀਲਿਆਂ ਦੀਆਂ ਨੇ, ਕਿਉਂਕਿ ਭਾਰਤ ਨੇ ਜਿਵੇਂ ਇੰਡੀਆ ਦੇ ਨਾਂ ਥੱਲੇ ਲੋਕਾਂ ਦੀ ਆਜ਼ਾਦੀ ਖੋਹ ਲਈ, ਮੁੱਢਲੇ ਤੌਰ ਤੇ ਕਬੀਲੇ ਆਦੀਵਾਸੀ ਉਹਨਾਂ ਨੂੰ ਜ਼ਬਰਦਸਤੀ ਹਿੰਦੂ ਬਣਾ ਰਹੇ ਨੇ, ਪਰ ਹਿੰਦੂ ਬਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਜ਼ਬਾਨਾਂ ਉਹਨਾਂ ਦੇ ਬੱਚੇ ਚੁੱਕ ਲੈਂਦੇ ਨੇ। ਉਹਨਾਂ ਨੂੰ ਸ਼ਿਸ਼ੂ ਭਾਰਤੀ RSS ਨੇ ਬਣਾਇਆ, ਉਹਨਾਂ ਨੂੰ ਜਨਮ ਤੋਂ ਹੀ ਹਿੰਦੀ ਟ੍ਰੇਨਡ ਕਰਦੇ, ਉਹਨਾਂ ਦੀ ਜ਼ਬਾਨ 250 ਲੈਂਗੁਏਜਸ ਆਲਰੇਡੀ ਮਰ ਚੁੱਕੀਆਂ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਟ੍ਰਾਈਬਲ ਕਮਿਊਨਿਟੀਜ਼ ਇਸ ਰਿਸਕ ਦੇ ਉੱਤੇ ਨੇ। ਔਰ ਇਹਦੇ ਬਾਵਜੂਦ ਇਹਨਾਂ ਇਹ ਕ੍ਰੈਡਿਟ ਸਿੱਖ ਕੌਮ ਨੂੰ ਜਾਂਦਾ ਹੈ ਕਿ ਜਿਹੜੀਆਂ 22 ਜ਼ਬਾਨਾਂ ਭਾਰਤ ਦੇ ਵਿੱਚ ਐਜ਼ ਆਫੀਸ਼ੀਅਲ ਲੈਂਗੁਏਜਸ ਸਰਕਾਰੀ ਜ਼ਬਾਨਾਂ ਰੈਕਗਨਾਈਜ਼ ਹੋਈਆਂ, ਜਿਹੜੀਆਂ ਕਰੰਸੀ ਦੇ ਉੱਤੇ ਛਪੀਆਂ ਹੁੰਦੀਆਂ, ਜਿਹਦੇ ਤੇ ਬੇਸਡ ਪੰਜਾਬੀ ਸੂਬਾ ਵੀ ਹੋਣ ਚ ਆਇਆ। ਅੱਜ ਉਹਨਾਂ ਦਾ ਕੀ ਹਾਲ ਹੈ? ਮੈਨੂੰ ਯਾਦ ਹੈ ਕਿ ਵੀ ਜਦੋਂ ਇਹ ਸਟਰਗਲ ਵੀ ਚੱਲ ਰਹੀ ਸੀ ਪੰਜਾਬ ਦੇ ਵਿੱਚ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ PRTC ਕਹਿੰਦੇ ਨੇ, ਇਹਨਾਂ ਦੀਆਂ ਬੱਸਾਂ ਬੜੀਆਂ ਸੋਹਣੀਆਂ ਔਰ ਇਹਨਾਂ ਦੇ ਸਾਈਡ ਦੇ ਉੱਤੇ ਘੋੜਾ ਹੁੰਦਾ ਸੀ ਨੀਲੇ ਜੀ ਬਲੂ ਸ਼ੇਡ ਦੇ ਉੱਤੇ, ਔਰ ਪੰਜਾਬੀ ਦੇ ਵਿੱਚ PRTC ਲਿਖਿਆ ਹੁੰਦਾ ਸੀ। ਹੁਣ ਪੰਜਾਬ ਦੇ ਵਿੱਚ ਸਾਰੇ ਹੀ ਸਰਕਾਰੀ ਬੋਰਡਾਂ ਤੋਂ, ਰੇਲਵੇ 'ਚ ਤਾਂ ਗਾਇਬ ਪੰਜਾਬੀ, ਸਰਕਾਰੀ ਬੋਰਡਾਂ ਤੋਂ ਗਾਇਬ। ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਇਹਦਾ ਤਾਂ ਸਟੈਂਡ ਹੀ ਇਹ ਹੈ, ਇਹ ਕਹਿੰਦਾ ਜੀ ਮੈਂ ਤਾਂ ਮੰਨਦਾ ਹੀ ਨਹੀਂ, ਪੰਜਾਬੀ ਸੂਬਾ ਬਣਨਾ ਹੀ ਨਹੀਂ ਸੀ ਚਾਹੀਦਾ। ਸੋ ਇਹਦਾ ਪਿਓ ਵੀ ਇਹੀ ਕੁਝ ਕਰਦਾ ਸੀ। ਹੁਣ ਉਹਦੇ ਥੱਲੇ ਇਹਨਾਂ ਨੇ ਤਾਂ ਉਹਦੇ ਤੋਂ ਹੀ, ਔਰ ਈਵਨ ਜਦੋਂ 50 ਸਾਲਾ ਔਰ ਦੂਸਰੇ ਜਸ਼ਨ ਵੀ ਹੋਏ ਨੇ, ਇਹ ਕਦੇ ਵੀ, ਹੁਣ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ ਚ ਆਇਆ ਸੀ। ਹਰਿਆਣਾ ਉਹਨੂੰ ਹਰਿਆਣਾ ਡੇ ਦੇ ਤੌਰ ਤੇ ਮਨਾਉਂਦਾ ਹੈ, ਹਿਮਾਚਲ ਉਹਨੂੰ ਹਿਮਾਚਲ ਡੇ ਦੇ ਤੌਰ ਤੇ ਮਨਾਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਟਰਮ ਵੇਲੇ ਵੀ ਔਰ ਹੁਣ ਵੀ ਇਸ ਦਿਨ ਨੂੰ ਨਹੀਂ, ਉਹ ਕਹਿੰਦਾ ਜੀ ਮੈਂ ਮੰਨਦਾ ਹੀ ਨਹੀਂ। ਔਰ ਫਿਰ ਜਿਹੜਾ 3 ਲੈਂਗੁਏਜ ਫਾਰਮੂਲਾ ਭਾਰਤ ਦੇ ਵਿੱਚ ਇਵੈਂਚੁਅਲੀ ਲਾਗੂ ਹੋਇਆ, ਉਹਦੇ 'ਚ ਇਹ ਸੀ ਕਿ ਜਿਹੜੀ ਪਹਿਲੀ ਐਜੂਕੇਸ਼ਨ ਹੈ ਉਹ ਮਦਰ ਟੰਗ ਦੇ ਵਿੱਚ, ਮਾਂ ਬੋਲੀ 'ਚ ਪਹਿਲੀ ਜ਼ਬਾਨ ਤੋਂ, ਤੀਸਰੀ ਜਾਂ ਚੌਥੀ ਜ਼ਬਾਨ ਤੋਂ ਰਾਸ਼ਟਰੀ ਜ਼ਬਾਨ ਹਿੰਦੀ, ਔਰ 6ਵੀਂ ਜਮਾਤ ਤੋਂ ਅੰਗਰੇਜ਼ੀ। ਇਹ 3 ਲੈਂਗੁਏਜ ਫਾਰਮੂਲਾ ਸੀ। ਹੁਣ ਅਮਰਿੰਦਰ ਨੇ ਆਰਡਰ ਕੱਢਿਆ ਕਿ ਜੀ ਪਹਿਲੀ ਜ਼ਬਾਨ ਕਲਾਸ ਤੋਂ ਹੀ ਜਿਹੜੀ ਹੈ ਅੰਗਰੇਜ਼ੀ। ਸੋ ਹੁਣ ਜ਼ਾਹਰ ਹੈ ਕਿ ਵੀ ਜਿਹੜੇ ਇਹਨਾਂ ਦੇ ਬੱਚੇ ਨੇ ਜਿਹੜੇ ਵੀ ਉੱਥੇ ਅਫੋਰਡ ਕਰਦੇ ਨੇ, ਔਰ ਮੈਜੋਰਟੀ ਅੱਜ ਇਸ ਕਿਸਮ ਦੇ ਨੇ, ਉਹ ਤਾਂ ਨਿੱਕੀਆਂ ਜਿਹੀਆਂ ਟਾਈਆਂ ਲਾ ਕੇ ਮੁੰਡੇ ਕੁੜੀਆਂ ਨੂੰ ਉਹਨਾਂ ਤੇ ਅੰਗਰੇਜ਼ੀ ਸਕੂਲ ਪ੍ਰਾਈਵੇਟਾਂ 'ਚ ਭੇਜਿਆ ਹੁੰਦਾ ਜੀ। ਔਰ ਪਹਿਲਾਂ ਹੀ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ 'ਚ ਗਰੀਬ ਦਲਿਤਾਂ ਦੇ ਬੱਚੇ ਨੇ ਜਾਂ ਭਈਆਂ ਦੇ ਬੱਚੇ ਨੇ ਜੀ। ਹੁਣ ਉਹਦੇ 'ਚ ਵੀ ਜਿਹੜੇ ਉਹ ਪੰਜਾਬੀ ਜ਼ਰੂਰ ਪੜ੍ਹਦੇ ਸੀ ਸਰਕਾਰੀ ਸਕੂਲਾਂ ਵਾਲੇ, ਹੁਣ ਉੱਥੇ ਵੀ ਲਿਆ ਕੇ ਅੰਗਰੇਜ਼ੀ ਵਾੜ ਦਿੱਤੀ। ਔਰ ਇਸ ਸਾਰੇ ਦਾ ਨਤੀਜਾ ਬੋਰਡ ਸਾਰੇ ਗਾਇਬ ਕਰ ਦਿੱਤੇ, ਕੰਮ ਸਾਰਾ ਅੰਗਰੇਜ਼ੀ ਜਾਂ ਹਿੰਦੀ 'ਚ ਹੁੰਦਾ। ਤੁਹਾਨੂੰ ਅੱਜ ਪੰਜਾਬ 'ਚ ਸਾਈਨ ਬੋਰਡ ਪੰਜਾਬੀ ਦੇ ਨਾਲ, ਔਰ PRTC, ਔਰ ਮੈਂ ਜਦੋਂ ਇਹ ਖਬਰ ਦੇਖੀ ਕਿ ਪੰਜਾਬੀ ਭਾਸ਼ਾ ਨੂੰ ਤਲਾਂਜਲੀ ਦੇ ਕੇ PRTC ਦੀਆਂ ਬੱਸਾਂ ਤੇ ਵੀ ਲਾਏ ਜਾ ਰਹੇ ਹਨ ਹਿੰਦੀ ਭਾਸ਼ਾ ਦੇ ਬੋਰਡ। ਔਰ ਇਹ ਪਟਿਆਲਾ ਡੇਟ ਲਾਈਨ ਨਾਲ ਲੱਗੀ ਖਬਰ ਹੈ ਕਿ PRTC ਪੰਜਾਬ ਦਾ ਇੱਕ ਅਹਿਮ ਅਦਾਰਾ ਹੈ ਜਿਨ੍ਹਾਂ ਦੀਆਂ ਬੱਸਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗੁਜ਼ਰਦੀਆਂ ਹਨ, ਪਰ PRTC ਦੀਆਂ ਇਹਨਾਂ ਬੱਸਾਂ ਨੇ ਪੰਜਾਬੀ ਮਾਂ ਬੋਲੀ ਦੀਆਂ ਧੱਜੀਆਂ ਉਡਾਈਆਂ ਹਨ, ਕਿਉਂਕਿ ਇਹਨਾਂ ਬੱਸਾਂ ਤੇ ਵੀ ਪੰਜਾਬੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਦੇ ਬੋਰਡ ਲੱਗੇ ਹੋਏ ਹਨ। ਹੁਣ ਜਦੋਂ ਉਹਨਾਂ ਨੂੰ ਇਹ ਕਨਫਰੰਟ ਕੀਤਾ ਉਹਨਾਂ ਦੀ ਮੈਨੇਜਮੈਂਟ ਨੂੰ ਕਿ ਬਈ ਇਹ ਤੁਸੀਂ ਕੀ ਕਰ ਰਹੇ ਹੋ, ਉਹਨਾਂ ਨੇ ਕਿਹਾ ਜੀ ਕਿਉਂਕਿ ਸਾਡੀਆਂ ਜਿਹੜੀਆਂ ਬੱਸਾਂ ਨੇ ਉਹ ਦੂਜੇ ਸੂਬਿਆਂ 'ਚ ਵੀ ਜਾਂਦੀਆਂ ਤੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਇਸ ਲਈ ਅਸੀਂ ਹਿੰਦੀ। ਫਿਰ ਉਹਨਾਂ ਨੇ ਕੋਰਸਪੋਂਡੈਂਟ ਨੇ ਚੈਲੰਜ ਕੀਤਾ, ਉਹਨਾਂ ਨੇ ਕਿਹਾ ਜੀ ਬੱਸ ਤੁਹਾਡਾ ਚੰਡੀਗੜ੍ਹ ਡੱਬਵਾਲੀ ਰੋਡ ਹੈ, ਹੁਣ ਪੰਜਾਬ ਦੀਆਂ ਸੜਕਾਂ 'ਚ 350 ਕਿਲੋਮੀਟਰ ਚੱਲਣਾ ਹੈ ਇਸ ਬੱਸ ਨੇ ਚੰਡੀਗੜ੍ਹ ਡੱਬਵਾਲੀ, ਤੇ ਪੰਜਾਬ ਤੋਂ ਡੱਬਵਾਲੀ 1 ਕਿਲੋਮੀਟਰ ਹੈ, 1 ਮੀਲ ਹੈ ਜੀ। ਉਹਦਾ ਵੀ ਇੱਕ ਹਿੱਸਾ ਜਿਹੜਾ ਹੈ, ਇੱਕ ਅੱਡਾ ਉਹਦਾ ਪੰਜਾਬ 'ਚ ਹੈ, ਦੂਜਾ ਹਰਿਆਣੇ 'ਚ ਹੈ, ਕਿ ਵੀ ਤੁਸੀਂ 350 ਕਿਲੋਮੀਟਰ ਨੂੰ
ਪਾਸੇ ਰੱਖ ਕੇ ਹੁਣ ਤੁਸੀਂ ਕਹੋ ਜੀ ਇਹ ਡਬਵਾਲੀ ਹਰਿਆਣੇ 'ਚ ਹੈ ਤੇ ਅਸੀਂ ਹਿੰਦੀ 'ਚ ਕਰਨੇ। ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਹੈ, ਔਰ ਉਹਨਾਂ ਨੇ ਕਿਹਾ ਵੀ ਇਹੀ ਨਹੀਂ ਸੀਮਤ, ਪੰਜਾਬ ਸ਼ਹਿਰਾਂ ਦੀਆਂ ਜਿਹੜੀਆਂ ਬੱਸਾਂ ਨੇ, ਪਟਿਆਲਾ, ਪਾਤੜਾ, ਮਲੇਰਕੋਟਲਾ, ਚੰਡੀਗੜ੍ਹ ਮਲੇਰਕੋਟਲਾ, ਬਠਿੰਡਾ ਚੰਡੀਗੜ੍ਹ, ਉਹਨਾਂ 'ਚ ਸਾਰਿਆਂ 'ਚ ਹਿੰਦੀ ਦੇ ਬੋਰਡ ਨੇ। ਔਰ ਇਸ ਤੋਂ ਪਹਿਲਾਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਰਾਜਨਾਥ ਸਿੰਘ ਜਦੋਂ ਚੰਡੀਗੜ੍ਹ ਆਇਆ, ਚੰਡੀਗੜ੍ਹ 'ਚ ਤਾਂ ਉਹਨਾਂ ਨੇ ਸਿੱਖ ਆਬਾਦੀ ਵੀ ਉੱਥੇ ਮੇਰੇ ਖਿਆਲ ਹੈ 13-14% ਰਹਿ ਗਈ ਹੈ, ਪੰਜਾਬੀ ਬਿਲਕੁਲ ਗਾਇਬ। ਔਰ ਜਦੋਂ ਰਾਜਨਾਥ ਸਿੰਘ ਨੂੰ ਇਹ ਕਿਹਾ ਗਿਆ ਕਿ ਬਈ ਇਹ ਆਇਆ ਹੋਇਆ ਸੀ, ਉਹਨੇ ਕਿਹਾ ਜੀ ਨਹੀਂ, ਇਹ ਅਸੀਂ ਇਹਦੇ 'ਚ ਕੋਈ ਇੰਟਰਵੀਨ ਨਹੀਂ ਕਰ ਸਕਦੇ। ਹਾਲਾਂਕਿ ਇਸ ਬਾਰੇ ਜਿਹੜਾ ਗ੍ਰਹਿ ਮੰਤਰੀ ਨੂੰ ਸਿੱਖਾਂ ਦਾ ਵਫਦ ਵੀ ਜਾ ਕੇ ਮਿਲਿਆ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਤੁਸੀਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੰਗਰੇਜ਼ੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇਣ ਨੂੰ ਭਾਸ਼ਾ ਵਿਗਿਆਨ ਅਧਿਕਾਰ ਦੀ ਉਲੰਘਣਾ ਨਾਲ ਜੋੜਿਆ ਤੇ ਇਸ ਨੂੰ 11 ਲੱਖ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਧੱਕਾ ਕਰਾਰ ਦਿੱਤਾ ਜੀ। 11 ਲੱਖ ਲੋਕ ਬੋਲਦੇ ਨੇ ਔਰ ਤੁਸੀਂ ਜਿਹੜਾ ਇਹਨੂੰ ਕਹਿ ਰਹੇ ਹੋ ਜੀ ਕਿ ਅੰਗਰੇਜ਼ੀ ਜਿਹੜੀ ਹੈ ਹੁਣ ਆਥੋਰਾਈਜ਼ਡ ਲੈਂਗੁਏਜ ਚੰਡੀਗੜ੍ਹ ਦੀ ਹੈ। ਔਰ ਇਹੀ ਹਾਲ ਦਿੱਲੀ ਦਾ। ਦਿੱਲੀ ਦੇ ਵਿੱਚ ਭਾਵੇਂ ਅਸੀਂ ਗੱਲਬਾਤ ਵੀ ਕੀਤੀ ਸੀ, ਪੰਜਾਬੀ ਅਕੈਡਮੀ ਹੈ, 25-30 ਕਰੋੜ ਦਾ ਬਜਟ ਹੈ, ਪਰ ਦਿੱਲੀ ਕਮੇਟੀ ਜਿਹੜੀ ਹੈ ਉਹਨੇ ਦਿੱਲੀ ਹਾਈ ਕੋਰਟ 'ਚ ਇਹ ਵੀ ਖਬਰ ਸੀ, ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਮਾਮਲੇ 'ਚ ਹਾਈ ਕੋਰਟ ਪੁੱਜੀ ਦਿੱਲੀ ਕਮੇਟੀ। ਉਹਨਾਂ ਨੇ ਉੱਥੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਕੀਤੀ ਹੈ ਕਿ ਦਿੱਲੀ 'ਚ ਪੰਜਾਬੀ ਭਾਸ਼ਾ ਪੜ੍ਹਾਉਣਾ ਲਾਜ਼ਮੀ ਹੋਣ ਦੇ ਬਾਵਜੂਦ ਸਕੂਲਾਂ 'ਚੋਂ ਪੰਜਾਬੀ ਨੂੰ ਬਾਹਰ ਕੱਢਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ 'ਚ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਜਿਸ ਕਰਕੇ ਦਿੱਲੀ ਸਕੂਲ ਸਿੱਖਿਆ ਨਿਯਮ 1973 ਦੀ ਧਾਰਾ 9 ਦੇ ਮੁਤਾਬਕ ਭਾਸ਼ਾ ਫਾਰਮੂਲੇ ਤਹਿਤ ਸਰਕਾਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਲਾਜ਼ਮੀ ਹੈ। ਪਰ ਦਿੱਲੀ ਸਰਕਾਰ ਵੱਲੋਂ ਕੁਝ ਸਕੂਲਾਂ 'ਚ ਪੰਜਾਬੀ ਦੀ ਥਾਂ ਕਿੱਤਾ ਮੁਖੀ ਕੋਰਸਾਂ ਨੂੰ ਲਾਗੂ ਕਰਨਾ ਅਤੇ ਪੰਜਾਬੀ ਅਧਿਆਪਕਾਂ ਦੀ ਪੱਕੀ ਭਰਤੀ ਤੋਂ ਪਾਸਾ ਵੱਟਣ ਨੂੰ 3 ਭਾਸ਼ਾ ਫਾਰਮੂਲੇ ਦੀ ਉਲੰਘਣਾ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਨੇ ਹੁਣ ਹਾਈ ਕੋਰਟ ਦਾ ਰੁਖ ਕੀਤਾ ਹੈ। ਹੁਣ ਚੰਡੀਗੜ੍ਹ ਦਾ ਹਾਲ ਪਹਿਲਾਂ ਤਾਂ ਪੰਜਾਬ ਤੋਂ ਹੀ ਖੋਹ ਲਿਆ, ਜ਼ਬਾਨ ਵੀ ਖੋਹ ਲਈ। ਦਿੱਲੀ 'ਚ ਇਹ ਪਿਛਲੀ ਸਰਕਾਰ ਕਿਹਾ ਜੀ ਅਸੀਂ ਦੂਜੀ ਭਾਸ਼ਾ ਦਾ ਦਿਆਂਗੇ ਦਰਜਾ, ਪਰ ਹਾਲ ਉੱਥੇ ਕੀ ਹੈ। ਔਰ ਪੰਜਾਬ ਦੇ ਵਿੱਚ ਜਿਹੜਾ ਸੂਬਾ ਹੀ ਇਸ ਆਧਾਰ ਤੇ ਬਣਿਆ ਕਿ ਭਾਈ ਪੰਜਾਬੀ ਜ਼ਬਾਨ ਹੋਏਗੀ, ਭਾਸ਼ਾ ਐਕਟ ਪਾਸ ਹੁੰਦਾ। ਹੁਣ ਇਸ ਸਾਰੇ ਨੂੰ ਜੇ ਤੁਸੀਂ ਦੂਸਰੀ ਖਬਰ ਨਾਲ ਅਲੋਪ ਹੋ ਰਹੀਆਂ ਭਾਸ਼ਾਵਾਂ ਵੱਲ ਦੇਖਦੇ ਹੋ, ਅਲੋਪ ਤਾਂ ਉਹ ਤਾਂ ਹੋ ਹੀ ਰਹੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਟਰਾਈਬਲ ਔਰ ਲੋਕਾਂ ਨੂੰ ਦੁਬੈਲ ਬਣਾਇਆ ਕਿ ਪੰਜਾਬੀ ਅਲੋਪ ਨਹੀਂ ਹੋ ਰਹੀ ਪੰਜਾਬ 'ਚ। ਔਰ ਇਹਦੇ ਬਾਵਜੂਦ ਕਿ 22 ਰੈਕਗਨਾਈਜ਼ਡ ਲੈਂਗੁਏਜਸ ਹੋਣ ਦੇ ਬਾਵਜੂਦ, ਔਰ ਇਸ ਸਾਰੇ ਦੇ ਪਿੱਛੇ ਕੌਣ ਹੈ? ਕੀ ਇਹਦੇ ਲਈ ਅਕਾਲੀ ਜ਼ਿੰਮੇਵਾਰ ਨਹੀਂ ਨੇ? ਕੀ ਇਹਦੇ ਲਈ ਅਮਰਿੰਦਰ ਜ਼ਿੰਮੇਵਾਰ ਨਹੀਂ ਹੈ? ਗੇਮ ਤਾਂ ਅਲਟੀਮੇਟਲੀ ਏਜੰਸੀਆਂ ਦੀ ਹੈ ਜਿਨ੍ਹਾਂ ਨੇ 4 ਚਫੇਰੇ ਸੰਸਕ੍ਰਿਤਿਕ ਮਰੀ ਹੋਈ ਜ਼ਬਾਨ ਨੂੰ ਕੱਢ ਕੇ ਉਹਨਾਂ ਨੇ ਫਰੰਟ ਤੇ ਲੈ ਆਂਦਾ। ਕਈ ਥਾਂ ਤੇ ਸੰਸਕ੍ਰਿਤ ਲਾਜ਼ਮੀ ਕਲਾਸਿਕ ਲੈਂਗੁਏਜ, ਦੂਸਰੇ ਤੀਸਰੇ ਵੰਦੇ ਮਾਤਰਮ ਵਰਗੇ ਸੰਸਕ੍ਰਿਤ ਤੁਹਾਨੂੰ ਪੜ੍ਹਾਉਣੇ ਸ਼ੁਰੂ ਕੀਤੇ ਨੇ। ਹਿੰਦੀ ਜਾ ਕੇ ਉਹਨਾਂ ਨੇ ਸਾਊਥ ਦੀਆਂ ਸਟੇਟਾਂ 'ਚ ਕਰਨਾਟਕਾ, ਔਰ ਹੁਣ ਕਰਨਾਟਕਾ 'ਚ ਉਹਨਾਂ ਨੇ ਰੇਲਵੇ ਵਾਲਿਆਂ ਨੇ ਕਿਹਾ ਜੀ ਅਸੀਂ ਹਿੰਦੀ 'ਚ ਬੋਰਡ ਲਾਣੇ ਨੇ। ਕਰਨਾਟਕਾ ਸਰਕਾਰ ਨੇ ਕਿਹਾ ਬਿਲਕੁਲ ਨਹੀਂ, ਅਸੀਂ ਇੱਥੇ ਸਿਰਫ ਜਾਂ ਕਨਾਡਾ ਲੈਂਗੁਏਜ ਹੋਏਗੀ ਔਰ ਇਹ ਹਿੰਦੀ ਬੋਰਡ ਨਹੀਂ ਜਾਂ ਅੰਗਰੇਜ਼ੀ ਹੋਏਗੀ। ਹੁਣ ਇਹ ਜਿਹੜੀ ਸਾਜ਼ਿਸ਼ ਹੈ, ਕੰਸਪੀਰੇਸੀ ਹੈ, ਇੱਕ ਪਾਸੇ ਲਹਿੰਦੇ ਪੰਜਾਬ ਦੀ ਕਹਾਣੀ ਅਸੀਂ ਬਿਆਨ ਕੀਤੀ ਹੈ ਔਰ ਇਧਰ ਜਿੱਥੇ ਅਸੀਂ 4000 ਸਾਲ 'ਚ ਪਹਿਲੀ ਵਾਰ ਸੀ ਕਿ ਪੰਜਾਬੀ ਇੱਕ ਜਿਹੜੀ ਹੈ ਉਹ ਰਾਣੀ ਬਣੀ, ਰਾਜ ਭਾਸ਼ਾ ਬਣੀ, ਔਰ ਇਹ ਜਿਹੜਾ 50 ਸਾਲ 'ਚ ਅੱਜ ਉੱਥੇ ਵੀ ਇਹ ਲੈਂਗੁਏਜ ਇੱਕ ਡਾਇੰਗ ਲੈਂਗੁਏਜ ਬਣਾ ਦਿੱਤੀ ਗਈ ਹੈ। ਔਰ ਇਸ ਸਭ ਦੇ ਲਈ ਜੇ ਅਸੀਂ ਖਬਰਦਾਰ ਨਹੀਂ ਹੋਵਾਂਗੇ ਤੇ ਜਿਵੇਂ ਉਸ ਸਰਵੇ ਨੇ ਕਿਹਾ ਕਿ ਜ਼ਬਾਨ ਨਹੀਂ ਮਰਦੀ, ਫਿਰ ਤਹਿਜ਼ੀਬ ਮਰ ਜਾਂਦੀ ਹੈ, ਕਲਚਰ ਮਰ ਜਾਂਦਾ ਹੈ, ਤੁਹਾਡਾ ਸਾਰਾ ਕੁਝ ਹੀ ਜਿਹੜਾ ਉਹ ਡਿਸਟਰੋਏ ਹੋ ਜਾਂਦਾ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਸਾਡੇ ਇਸ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਰ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।